ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਤਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੁਣਾਂ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਦੇ ਉੱਪਰ ਆਉਨੇ ਆ ਤਾਂ ਸਵਾਤੀ ਮਾਲੀਵਾਲ ਹੁਣਾਂ ਦੀ ਗੱਲ ਕਰਦੇ ਆ। ਵੂਮਨ ਰਾਈਟ ਐਕਟਿਵਿਸਟ ਨੇ ਤੇ ਮੈਂ ਪੋਸਟਾਂ ਦੇਖ ਰਿਹਾ ਸੀ ਕਾਫੀ ਇਹਨਾਂ ਨੂੰ ਲੈ ਕੇ ਵਾਇਰਲ ਹੋ ਰਹੀਆਂ ਨੇ। ਅੱਜ ਇਹਨਾਂ ਨੇ ਭਾਜਪਾ ਜੁਆਇਨ ਕਰ ਲਈ ਹੈ ਤੇ ਲੋਕ ਆਇਰਨੀ ਲਿਖ ਰਹੇ ਨੇ ਵੀ ਭਾਈ ਇਹ ਵੀ ਆਇਰਨੀ ਹੈ। ਇੱਕ ਪਾਸੇ ਬ੍ਰਿਜ ਭੂਸ਼ਣ ਸਿੰਘ ਜਿਸ ਤੇ ਔਰਤਾਂ ਦਾ ਸ਼ੋਸ਼ਣ ਕਰਨ ਦੇ ਇਲਜ਼ਾਮ ਲੱਗਦੇ ਨੇ ਉਹ ਵੀ ਸੇਮ ਪਾਰਟੀ 'ਚ ਹੈ ਤੇ ਸਵਾਤੀ ਮਾਲੀਵਾਲ ਜਿਹੜੇ ਕਿ ਵਿਮਨ ਐਕਟਿਵਿਸਟ ਖੁਦ ਨੂੰ ਦੱਸਦੇ ਨੇ, ਵਿਮਨ ਰਾਈਟ ਐਕਟਿਵਿਸਟ ਖੁਦ ਨੂੰ ਦੱਸਦੇ ਨੇ, ਉਹ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ। ਆਇਰਨੀ ਹੈ ਫਿਰ। ਬਿਲਕੁਲ ਇਹ ਤੇ ਗੱਲ ਸਹੀ ਆ। ਜੇ ਇਹੋ ਜਿਹੀਆਂ ਗੱਲਾਂ ਦਾ ਆਪਾਂ ਜੇ ਇਤਿਹਾਸ ਫੋਲਣ ਬੈਠੀਏ ਤੇ ਭਾਰਤੀ ਜਨਤਾ ਪਾਰਟੀ ਦਾ ਤੇ ਬੜਾ ਵੱਡਾ ਚੈਪਟਰ ਨਿਕਲੇਗਾ। ਉਹਦੇ 'ਚ ਤਾਂ ਨਰਿੰਦਰ ਮੋਦੀ ਦਾ ਜਸੂਸੀ ਕਾਂਡ ਵੀ ਬੜਾ ਜ਼ਿਆਦਾ ਚਰਚਿਤ ਰਿਹਾ ਜੀ। ਤਾਂ ਮਤਲਬ ਕਿ ਇਹਨਾਂ ਦੇ ਤਾਂ ਕਿਸੇ ਨੇ ਬਹੁਤ ਸਾਰੇ ਲੋਕਾਂ ਦੇ ਤਾਂ ਖੈਰ ਦੇਖੋ ਸਵਾਤੀ ਮਾਲੀਵਾਲ ਨੇ ਭਾਰਤੀ ਜਨਤਾ ਪਾਰਟੀ ਆਫੀਸ਼ੀਅਲੀ ਜੁਆਇਨ ਕਰ ਰਹੀ ਹੈ। ਉਹਨਾਂ ਨੂੰ ਮੁਬਾਰਕ। ਠੀਕ ਹੈ। ਇਧਰ ਜੱਸਾ ਪੱਟੀ ਕਰ ਗਿਆ ਆਮ ਆਦਮੀ ਪਾਰਟੀ, ਉਹ ਵੀ ਮੁਬਾਰਕ। ਠੀਕ ਹੈ ਨਾ ਜੀ। ਉਵਾਂ ਹੀ ਫੈਸਲਿਆਂ ਦੀ ਕਹਿ ਲਓ ਕਿ ਸਾਨੂੰ ਤੇ ਇੱਜ਼ਤ ਕਰਨੀ ਚਾਹੀਦੀ ਹੈ। ਦੋਨਾਂ ਦੇ ਫੈਸਲੇ ਨਿੱਜੀ ਆ। ਹੁਣ ਸਵਾਤੀ ਮਾਲੀਵਾਲ ਤੇ ਵੈਸੇ ਵੀ ਤੁਹਾਨੂੰ ਪਤਾ ਹੀ ਆ ਪਹਿਲਾਂ ਹੀ ਅਲੱਗਾ ਸੀ ਇਹਨਾਂ ਦੇ ਨਾਲੋਂ। ਉਸਨੇ ਅੱਜ ਆਫੀਸ਼ੀਅਲੀ ਜੁਆਇਨ ਕਰ ਲਈ ਆ। ਹੁਣ ਗੱਲ ਇਹ ਆ ਕਿ ਇਹ ਟੋਟਿਆਂ 'ਚ ਕਿਉਂ ਹੋ ਰਿਹਾ। ਪਹਿਲਾਂ 3 ਉਹ ਪ੍ਰੈਸ ਕਾਨਫਰੰਸ ਕਰਕੇ ਗਏ, ਚੌਥੀ ਬੀਬੀ ਮਾਲੀਵਾਲ ਨੇ ਜੁਆਇਨ ਕਰ ਲਈ ਭਾਜਪਾ। ਹੁਣ ਜਿਹੜੇ 3 ਬਚੇ ਨੇ ਉਹਨਾਂ ਚੋਂ ਕੀ ਆ, ਕਦੇ ਕਹਿ ਦਿੰਦੇ ਕਿ ਫਲਾਣਾ ਆ ਗਿਆ ਜੀ, ਫਲਾਣਾ ਰਹਿ ਗਿਆ। ਇਹ ਪਤਾ ਨਹੀਂ ਕੀ ਡਰਾਮਾ ਚੱਲ ਰਿਹਾ। ਤੁਸੀਂ ਇਹ ਛੱਡੋ, ਇੱਕ ਡਰਾਮਾ ਹੋਰ ਚੱਲਣ ਦੀ ਜਿਹੜੀ ਹੈ ਨਾ ਉਹ ਗੱਲ ਕਰੀਏ। ਆ ਹੁਣ ਇਹ ਖਬਰ ਆ ਰਹੀ ਆ ਕਿ ਪੰਜਾਬ ਸਰਕਾਰ ਨੇ ਸੱਦਿਆ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ। 1 ਮਈ ਨੂੰ ਹੋਵੇਗਾ ਸਪੈਸ਼ਲ ਸੈਸ਼ਨ ਤੇ ਆਪਰੇਸ਼ਨ ਲੋਟਸ ਦੇ ਖਿਲਾਫ ਨਿੰਦਾ ਮਤਾ ਲਿਆਵੇਗੀ ਸਰਕਾਰ। ਲਓ ਦੱਸੋ, ਕਰ ਲਓ ਘਿਓ ਨੂੰ ਭਾਂਡਾ। ਪੁਣ ਕੇ ਆਏਗਾ, ਛਣ ਕੇ ਆਏਗਾ, ਨਿੱਤਰ ਕੇ ਆਏਗਾ, ਨਿਖੜ ਕੇ ਆਏਗਾ। ਕਮਾਲ ਹੋ ਗਈ। 1 ਮਈ ਲੇਬਰ ਡੇ ਆ ਜੀ, ਮਿਹਨਤ ਕਸ਼ਾਂ ਦਾ ਦਿਹਾੜਾ ਹੈ। ਤੁਸੀਂ ਵੇਖੋ ਕਿ ਇਹਨਾਂ ਨੇ ਸਪੈਸ਼ਲ ਇਜਲਾਸ ਸੱਦ ਲਿਆ ਜੀ। ਪੰਜਾਬੀਆਂ ਦਾ ਲੱਖਾਂ ਰੁਪਈਆ ਬਰਬਾਦ ਕਰਕੇ ਪਾਉਣਾ ਕੀ ਆ, ਮਤਾ ਪਾਉਣਾ ਜੀ। ਔਰ ਉਹ ਪਾਰਟੀ ਆਪਰੇਸ਼ਨ ਅੱਛਾ ਜਿਹੜਾ ਆਪਰੇਸ਼ਨ ਲੋਟਸ ਦਾ ਪਹਿਲਾਂ ਇਹਨਾਂ ਨੇ ਰੌਲਾ ਪਾਇਆ ਸੀ, ਇਹਨਾਂ ਨੂੰ ਸਦਨ 'ਚ ਉਹਦਾ ਜਵਾਬ ਦੇਣਾ ਚਾਹੀਦਾ ਪਹਿਲਾਂ ਤੇ ਜੀ। ਬਿਲਕੁਲ ਬਈ ਤੁਸੀਂ ਇਹ ਕਿਹਾ 5-5 ਕਰੋੜ ਰੁਪਈਆ ਤੇ ਪਤਾ ਨਹੀਂ ਕੀ ਤੁਹਾਡੇ ਦਾਅਵੇ ਸਨ। ਤੇ ਜਿਹੜਾ ਸ਼ਿਕਾਇਤ ਕਰਤਾ ਸੀ ਸ਼ੀਤਲ ਅੰਗਰਾਲ ਉਹ ਵੀ ਭੱਜ ਗਿਆ ਇਹਨਾਂ ਦਾ। ਇਹਨਾਂ ਨੇ ਤਾਂ ਕਹਾਣੀ ਸੁਣਾਈ ਸੀ ਨਾ, ਤੁਹਾਨੂੰ ਪਤਾ ਵੀ ਉਹ ਡਾਕੀਏ ਦੇ ਨਾਲ ਭੱਜ ਗਈ। ਇਹਨਾਂ ਦਾ ਸ਼ਿਕਾਇਤ ਕਰਤਾ ਹੀ ਭੱਜ ਗਿਆ ਜੀ। ਪਹਿਲਾਂ ਤੇ ਪੰਜਾਬ ਦੇ ਲੋਕਾਂ ਨੂੰ ਉਸ ਗੱਲ ਦਾ ਜਵਾਬ ਦਿਓ ਕਿ ਤੁਹਾਡਾ ਆਪਰੇਸ਼ਨ ਲੋਟਸ ਉਹਦੇ ਲਈ ਤੁਸੀਂ ਇੱਕ SIT ਬਿਠਾ ਲਈ ਸੀਗੀ, ਉਹਦਾ ਕੀ ਬਣਿਆ ਬਈ ਜੀ। ਹੁਣ ਨਵੇਂ ਸਿਰੇ ਤੋਂ ਅੱਛਾ ਅੱਜ ਇਹਨਾਂ ਨੇ ਪਤਾ ਨਹੀਂ ਕੀ ਆਇਆ ਇਹਨਾਂ ਦੇ ਦਿਮਾਗ ਦੇ ਵਿੱਚ ਚੱਲਦਾ ਹੀ ਬਹੁਤ ਕੁਛ ਆ। ਹੁਣ ਖਬਰ ਇਹ ਆ ਰਹੀ ਆ ਕਿ ਜਿਹੜੀ ਇਹਨਾਂ ਨੇ ਵਿਧਾਇਕਾਂ ਦੀ ਮੀਟਿੰਗ ਸੱਦੀ ਸੀ ਭਲਕੇ, ਕਿਉਂਕਿ ਹੁਣ ਦੇਖੋ ਖਤਰਾ ਹੋ ਗਿਆ ਨਾ। ਜਿਹੜੇ ਕਦੇ ਕਹਿੰਦੇ ਸੀਗੇ ਕਿ ਭਾਜਪਾ ਸਾਡੀ ਪਾਰਟੀ ਨੂੰ ਤੋੜ ਨਹੀਂ ਸਕਦੀ। ਰਾਘਵ ਚੱਡਾ ਵੀ ਤੇ ਕਹਿੰਦਾ ਸੀ ਨਾ ਉਹ ਰਕਮ ਨਹੀਂ ਬਣੀ, ਉਹ ਨੋਟ ਨਹੀਂ ਬਣਿਆ, ਫਲਾਣ ਟਮਕਾ ਆਉ ਜਾਂਦਾ ਜੇ ਜੀ, ਖੇੜਿਆਂ ਨੂੰ ਲਈ ਜਾਂਦਾ ਕੋਈ ਪੁੱਟ ਕੇ ਸਿਆਲੋਂ ਬੂਟਾ। ਤੇ ਗੱਲ ਇਹ ਆ ਕਿ ਹੁਣ ਇਹ ਤੇ ਕਹਿੰਦੇ ਸਨ ਕਿ
ਸਾਡੇ ਝਾੜੂ ਵਾਲਿਆਂ ਨੂੰ, ਸਾਡੇ ਭੰਬਕੜਾਂ ਨੂੰ ਕੋਈ ਤੋੜ ਹੀ ਨਹੀਂ ਸਕਦਾ। ਹੁਣ ਜਦੋਂ ਟੁੱਟਿਆ ਤੇ ਹੁਣ ਵੇਖੋ ਇਹਨਾਂ ਨੇ ਮੀਟਿੰਗ ਕਾਲ ਕਰ ਲਈ। ਅੱਜ ਖਬਰਾਂ ਲੱਗੀਆਂ ਨੇ ਨਾ ਅਖਬਾਰਾਂ ਦੇ ਵਿੱਚ, ਬਿਲਕੁਲ ਖਬਰਾਂ ਲੱਗੀਆਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਹੋਣ ਜਾ ਰਹੀ ਆ। ਪਰ ਹੁਣ ਸਿਸੋਦੀਆ ਨੇ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਕੱਲ ਪਾਰਟੀ ਦੇ 1000 ਬਲਾਕ ਆਬਜ਼ਰਵਰਸ ਦੀ ਬੈਠਕ ਬੁਲਾਈ ਗਈ ਆ। ਇਸ ਨੂੰ ਗਲਤ ਤਰੀਕੇ ਦੇ ਨਾਲ ਵਿਧਾਇਕਾਂ ਦੀ ਐਮਰਜੈਂਸੀ ਬੈਠਕ ਦੱਸਿਆ ਜਾ ਰਿਹਾ ਹੈ। ਇਹ ਇੱਕ ਤੈਅ ਸੰਗਠਨਾਤਮਕ ਬੈਠਕ ਹੈ ਜੋ ਪਾਰਟੀ ਦੀ ਰੂਟੀਨ ਸੰਗਠਨਾਤਮਕ ਪ੍ਰਕਿਰਿਆ ਦਾ ਹਿੱਸਾ ਹੈ, ਜਿਹਦੇ ਜੀ ਵਿੱਚ ਹਰ ਬਲਾਕ ਦੇ ਸੰਗਠਨ ਦੀ ਸਥਿਤੀ, ਜ਼ਮੀਨੀ ਫੀਡਬੈਕ ਤੇ ਅੱਗੇ ਦੀ ਕਾਰਜ ਯੋਜਨਾ ਦੇ ਵਿਸਥਾਰ ਤੇ ਚਰਚਾ ਹੋਣੀ ਆ। ਤਾਂ ਮਤਲਬ ਇਹ ਇਸ ਤਰ੍ਹਾਂ ਦਾ ਕਹਿ ਲਓ ਕਿ ਯੂ ਟਰਨ ਆ ਆਮ ਆਦਮੀ ਪਾਰਟੀ ਨੂੰ ਲੈ ਕੇ। ਹੁਣ ਇਹ ਗੱਲ ਜਿਹੜੀ ਆ ਨਾ ਨੈਗੇਟਿਵ ਜਾ ਰਹੀ ਸੀ ਕਿ ਭਾਈ ਇਹ ਜੀ ਤੇ ਡਰ ਗਏ, ਇਹ ਤੇ ਵਿਧਾਇਕਾਂ ਦੀ ਸੀਆਈਡੀ ਕਰਵਾ ਰਹੇ ਆ, ਇਹ ਤੇ ਵਿਧਾਇਕ ਅੱਛਾ ਅੰਦਰ ਖਾਤੇ ਹੈ ਵੀ ਆ। ਮਾਨ ਸਾਹਿਬ ਦੀ ਜੀ ਡਿਊਟੀ ਲਾਈ। ਮੈਂ ਤੁਹਾਨੂੰ ਕੁਝ ਅੰਦਰ ਦੀਆਂ ਗੱਲਾਂ ਦੱਸਣਾ ਚਾਹਾਂਗਾ। ਹੂੰ ਕੁਝ ਵਿਧਾਇਕ ਖੁਸ਼ ਹੋਏ ਜਦੋਂ ਟੁੱਟ ਭੱਜ ਹੋਈ, ਜਿਹੜੇ ਵਿਧਾਇਕਾਂ ਦੀ ਸੁਣੀ ਨਹੀਂ ਸੀ ਜਾਂਦੀ, ਉਹਨਾਂ ਨੇ ਆਪਸ ਦੇ ਵਿੱਚ ਘੁਸਰ ਮੁਸਰ ਕੀਤੀ ਆ ਕਿ ਜੀ ਭਾਈ ਚੰਗਾ ਹੋਇਆ ਕੋਈ ਯਾਰ ਮਾੜੀ ਮੋਟੀ ਆਪਣੀ ਵੀ ਪੁੱਛ ਪ੍ਰਤੀਤ ਹੋਏਗੀ, ਪਤਾ ਲੱਗੇਗਾ ਆਪਾਂ ਵੀ ਰਹਿੰਦੇ ਆ। ਦੂਸਰੇ ਪਾਸੇ ਕੁਝ ਜਿਹੜੇ ਬੰਦੇ ਥੋੜੇ ਜਿਹੇ ਤੁਹਾਨੂੰ ਪਤਾ ਦਾਬੇ ਸ਼ਾਬੇ ਵਾਲੇ ਆ, ਰੋਬ ਸ਼ੋਭ ਵਾਲੇ ਆ, ਜੀ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਭਗਵੰਤ ਮਾਨ ਜੀ ਦੀ ਡਿਊਟੀ ਲਾਈ ਗਈ, ਕਿਉਂਕਿ ਤੁਹਾਨੂੰ ਪਤਾ ਜੀ ਉਹ ਠਹਿਰੇ ਗੱਲਾਂ ਦੇ ਸੌਦਾਗਰ, ਤੇ ਜੀ ਉਹਨਾਂ ਦੀ ਵਿਸ਼ੇਸ਼ ਡਿਊਟੀ ਲਾਈ ਹੈ। ਕੁਝ ਬੰਦਿਆਂ ਨੂੰ ਮਿਲੇ ਵੀ ਆ, ਹੂੰ ਯਾਨੀ ਅੰਦਰ ਖਾਤੇ। ਅੱਛਾ ਤੁਹਾਨੂੰ ਹੋਰ ਇੱਕ ਅੰਦਰ ਦੀ ਗੱਲ ਦੱਸਾਂ, ਮਨੀਸ਼ ਸਿਸੋਦੀਆ ਨੇ ਕੱਲ ਘਰ ਖਾਲੀ ਕਰ ਦਿੱਤਾ। ਘਰ ਪਤਾ ਕਿਹੜਾ? ਹਰਭਜਨ ਸਿੰਘ ਵਾਲਾ, ਜਿਹੜਾ ਜੀ ਹਰਭਜਨ ਸਿੰਘ ਨੂੰ ਐਮਪੀ ਕੋਟੇ ਦਾ ਬੰਗਲਾ ਮਿਲਿਆ ਸੀਗਾ, ਉਹ ਇਹ ਵਰਤ ਰਿਹਾ ਸੀਗਾ ਸਿਸੋਦੀਆ। ਇਸ ਨੂੰ ਜੀ ਤਾਂ ਘਰ ਛੱਡਣਾ ਪਿਆ, ਬੇਕਾਰ ਹੋ ਗਿਆ। ਇਧਰੋਂ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਅਰਵਿੰਦ ਕੇਜਰੀਵਾਲ ਨੂੰ ਵੀ ਉਹ ਬੰਗਲਾ ਛੱਡਣਾ ਪਿਆ, ਜਿਹੜਾ ਮਿੱਤਲ ਦਾ ਬੰਗਲਾ ਤੁਹਾਨੂੰ ਪਤਾ ਇਹ ਇਸਤੇਮਾਲ ਕਰ ਰਹੇ ਸੀ, ਉਹ ਤਾਂ ਔਨ ਰਿਕਾਰਡ ਹੈ ਨਾ। ਜੀ ਤਾਂ ਕਹਿਣ ਦਾ ਭਾਵ ਇਹ ਆ ਕਿ ਅੰਦਰ ਖਾਤੇ ਬੇਚੈਨੀ ਤੇ ਹੈ। ਹੁਣ ਇਹਨਾਂ ਨੇ ਇੱਕ ਨਵਾਂ ਯੂ ਟਰਨ ਲਿਆ ਕਿ ਨਹੀਂ ਨਹੀਂ ਜੀ ਇਹ ਤੇ ਸੰਗਠਨ ਦੀ ਜਾਂ ਆਬਜ਼ਰਵਰਸ ਦੀ ਬੈਠਕ ਆ, ਇਹਦੇ ਚ ਐਸਾ ਵੈਸਾ ਕੁਝ ਨਹੀਂ, ਜਦ ਕਿ ਅਸਲ ਦੇ ਵਿੱਚ ਇਹ ਨੈਗੇਟਿਵ ਨੈਰੇਟਿਵ ਜਿਹੜਾ ਜਾ ਰਿਹਾ ਸੀਗਾ ਇਹਨਾਂ ਦੇ ਵਿਰੋਧ ਦੇ ਵਿੱਚ, ਇਸ ਨੂੰ ਹੀ ਠੀਕ ਕਰਨ ਦਾ ਇਹਨਾਂ ਨੇ ਕਿਤੇ ਨਾ ਕਿਤੇ ਇਹ ਮਨਸੂਬਾ ਜਿਹੜਾ ਬਣਾਇਆ ਹੈ। ਤਾਂ ਖੈਰ ਬਹੁਤ ਕੁਛ ਆ, ਜੇ ਤੁਸੀਂ ਵੇਖੋਗੇ ਤਾਂ ਚਰਚਾਵਾਂ ਚੱਲ ਰਹੀਆਂ, ਲੋਕ ਕਹਿ ਰਹੇ ਨੇ ਕਿ ਇਹਨਾਂ ਦੇ ਨਾਲ ਜੋ ਹੋਈ ਇਹਦੇ ਹੱਕਦਾਰ ਸੀਗੇ। ਤੁਸੀਂ ਦੇਖਿਆ ਹੋਣਾ ਭਾਜਪਾ ਦੀ ਕਾਮਯਾਬੀ ਤੇ ਪਹਿਲੀ ਵਾਰੀ ਹੈ ਇੰਨਾ ਪੰਜਾਬੀ ਖੁਸ਼ ਹੋ ਰਹੇ ਆ ਕਿ ਭਾਈ ਬਿਲਕੁਲ ਉਹਨਾਂ ਬਿਲਕੁਲ ਨੇ ਪਾਰਟੀ ਤੋੜੀ ਹੋਵੇ ਤੇ ਲੋਕ ਖੁਸ਼ੀ ਮਨਾ ਰਹੇ ਕਿ ਇਹਨਾਂ ਦੇ ਨਾਲ ਘੱਟੋ ਘੱਟ ਇਦਾਂ ਹੀ ਹੋਣੀ ਚਾਹੀਦੀ ਸੀ। ਤਾਂ ਫਿਲਹਾਲ ਗੁਰਪ੍ਰੀਤ ਵੱਡੀ ਖਬਰ ਇਹੋ ਆ ਕਿ ਇੱਕ ਤੇ ਇਹਨਾਂ ਨੇ ਸਪੈਸ਼ਲ ਇਜਲਾਸ ਸੱਦ ਲਿਆ, ਸੈਕੰਡ ਕਿ ਜਿਹੜੀ ਇਹ ਵਿਧਾਇਕਾਂ ਦੀ ਮੀਟਿੰਗ ਕਹਿੰਦੇ ਸੀ, ਮੈਨੂੰ ਇਉਂ ਲੱਗਦਾ ਕਿਉਂਕਿ ਮੈਂ ਇਹਨਾਂ ਦੀਆਂ ਜ਼ਿਆਦਾਤਰ ਚਾਲਾਂ ਤੇ ਨਹੀਂ ਸਮਝਦਾ, ਪਰ ਥੋੜੀਆਂ ਬਹੁਤੀਆਂ ਸਮਝਣ ਦੇ ਯੋਗ ਆ ਕਿ ਦਰਅਸਲ ਕੀ ਹੈ ਕਿ ਇਹ ਕੀ ਕਰਨਗੇ। ਹੁਣ ਤੁਸੀਂ ਦੇਖਣਾ ਗੁਰਪ੍ਰੀਤ, ਇਹ ਬਹੁਤ ਚੋਰੀ ਛੁਪੇ ਬੜੇ ਲੁਕਵੇਂ ਜਿਹੇ ਢੰਗ ਦੇ ਨਾਲ ਕੋਈ ਮੀਟਿੰਗ, ਕੋਈ ਬੈਠਕ, ਕੋਈ ਇਸ ਤਰ੍ਹਾਂ ਦਾ ਕੰਮ ਕਰਨਗੇ। ਜਾਂ ਕੀ ਹੈ ਕਿ ਇਹ ਦਿੱਲੀ ਬੁਲਾ ਲੈਣਗੇ, ਅਰਵਿੰਦ ਕੇਜਰੀਵਾਲ ਕੋਲ 5-5 10-10 ਬੰਦਿਆਂ ਨੂੰ ਬੁਲਾਈ ਜਾਣਗੇ। ਇਹ ਜ਼ਰੂਰ ਟੋਣਗੇ, ਜ਼ਰੂਰ ਪਲੋਸਣਗੇ, ਜ਼ਰੂਰ, ਕਿਉਂਕਿ ਡਰ ਗਏ ਨੇ। ਇਹ ਦਿੱਲੀ ਵਾਲੇ ਬਹੁਤ ਜ਼ਿਆਦਾ ਡਰੇ ਹੋਏ ਆ ਕਿ ਯਾਰ ਜੇ ਪੰਜਾਬੀ ਵਿਧਾਇਕਾਂ ਨੇ ਇੱਕ ਅੱਧਾ ਝਟਕਾ ਸਾਨੂੰ ਹੋਰ ਦਿੱਤਾ ਤੇ ਫੇਰ ਗੱਡੀ ਸਾਡੀ ਤੇ ਜਿਹੜੀ ਹੈ ਨਾ ਉਹ ਬਿਲਕੁਲ ਹੀ ਨਹੀਂ ਹੋ ਲੱਥ ਜਾਣੀ ਹੈ। ਸੋ ਇਸ ਕਰਕੇ ਡਰੇ ਹੋਏ ਨੇ, ਬਹੁਤ ਜ਼ਿਆਦਾ ਦਿੱਲੀ ਵਾਲੇ ਡਰੇ ਹੋਏ। ਇਹ ਤਾਂ ਭਾਈ ਸਾਹਿਬ ਵੀ ਕਰੀ ਜਾਂਦੇ, ਹੁਣ ਹੂੰ ਇਲੂ ਜੀ ਇਲੂ ਕਰੀ ਜਾਂਦੇ ਨੇ। ਜੀ ਅੱਗੇ ਵਧੀਏ। ਆਪਾਂ ਜੇਕਰ ਗੱਲ ਕਰੀਏ ਤਾਂ ਰੇਲ ਲਾਈਨ ਬਲਾਸਟ ਦੇ ਮਾਮਲੇ ਦੇ ਵਿੱਚ ਕੁਝ ਗ੍ਰਿਫਤਾਰੀਆਂ ਹੋਈਆਂ ਨੇ। ਹਾਂਜੀ ਅੱਜ ਦਿਨ ਭਰ, ਅੱਛਾ ਇਹ ਵੀ ਇੱਕ ਬੜੀ ਵੱਡੀ ਖਬਰ ਸੀਗੀ। ਜੀ ਦਿਨ ਚੜ੍ਹਦਿਆਂ ਸਾਰ ਇਹ ਕੋਈ ਖਬਰ ਮਤਲਬ ਕਿ ਗੌਲਣ ਵਾਲੀ ਨਹੀਂ ਲੱਗੀ। ਲੋਕਾਂ ਨੂੰ ਏਦਾਂ ਲੱਗਿਆ ਕਿ ਯਾਰ ਇਹ ਤੇ ਇੱਕ ਨਾਰਮਲ ਖਬਰ ਆ ਜੀ ਕਿ ਕੋਈ ਛੋਟਾ ਮੋਟਾ ਕਿਸੇ ਨੇ ਬਲਾਸਟ ਕਰਨ ਦਾ ਯਤਨ ਕੀਤਾ, ਐਸਾ ਵੈਸਾ। ਤਾਂ ਮਤਲਬ ਕਿ ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਨਾ ਉਹ ਯਕਦਮ ਵੱਡੀਆਂ ਹੋ ਜਾਂਦੀਆਂ ਨੇ, ਆਪਾਂ ਨੂੰ ਪਤਾ ਹੀ ਹੈ। ਤਾਂ ਉਹਦੇ ਵਿੱਚ ਕੋਈ ਨਾ ਕੋਈ ਡਿਵੈਲਪਮੈਂਟ ਐਸੀ ਨਿਕਲ ਆਉਂਦੀ ਹੈ। ਹੋਇਆ ਕਿ ਜਿਹੜਾ ਰੇਲਵੇ ਟਰੈਕ ਸੀ, ਇਹ ਪਟਿਆਲਾ ਦੇ ਰਾਜਪੁਰਾ ਦੇ ਵਿੱਚ ਅੰਬਾਲਾ ਅੰਮ੍ਰਿਤਸਰ ਜਿਹੜਾ ਰੇਲ ਫਰੇਟ ਕੋਰੀਡੋਰ ਆ,
ਉਹਦੇ ਵਿੱਚ ਇਹ ਬਲਾਸਟ ਹੋਇਆ ਜਦੋਂ ਮਾਲ ਗੱਡੀ ਜਿਹੜੀ ਉਹ ਗੁਜ਼ਰੀ। ਜੀ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ 4 ਗ੍ਰਿਫਤਾਰੀਆਂ ਹੁਣ ਤੱਕ ਹੋਈਆਂ, ਪਰ ਹੋਇਆ ਕੀ ਸੀਗਾ ਕਿ ਇੱਕ ਡੈਡ ਬੋਡੀ ਕਹਿ ਲਓ ਜਾਂ ਮਾਸ ਦੇ ਉੱਥੇ ਲੋਥੜੇ ਜਦੋਂ ਵੇਖੇ ਗਏ ਤਾਂ ਪੁਲਿਸ ਦਾ ਮੱਥਾ ਠਣਕਿਆ। ਤਾਂ ਇਹਦੀ ਜਿਹੜੀ ਜੀ ਮ੍ਰਿਤਕ ਦੀ ਪਛਾਣ ਸੀ ਉਹ ਜਗਰੂਪ ਸਿੰਘ ਦੇ ਨਾਮ ਤੋਂ ਹੋਈ। ਜੀ ਇਧਰ ਜਿਹੜੀ ਪੁਲਿਸ ਨੇ ਮੁੱਢਲੇ ਤੌਰ ਤੇ ਜਾਣਕਾਰੀ ਦਿੱਤੀ ਆ ਕਿ ਇਹ ਜਿਹੜੇ 4 ਗ੍ਰਿਫਤਾਰ ਕੀਤੇ ਗਏ ਨੇ ਬੰਦੇ, ਉਹਨਾਂ ਦੇ ਨਾਮ ਹੈਗੇ ਨੇ ਪ੍ਰਦੀਪ ਸਿੰਘ ਖਾਲਸਾ, ਕੁਲਵਿੰਦਰ ਸਿੰਘ ਬੰਗਾ, ਸਤਨਾਮ ਸਿੰਘ ਸੱਤਾ ਤੇ ਗੁਰਪ੍ਰੀਤ ਸਿੰਘ ਗੋਪੀ। ਇਹਨਾਂ ਦੇ ਕੋਲੋਂ ਜੀ ਵੀ ਇੱਕ ਬੰਬ, 2 ਪਿਸਟਲ, ਜ਼ਿੰਦਾ ਕਾਰਤੂਸ ਤੇ IED ਬਰਾਮਦ ਹੋਇਆ ਹੈ। DIG ਨੇ ਜੋ ਮੁੱਢਲੇ ਤੌਰ ਤੇ ਦੱਸਿਆ ਉਹ ਇਹ ਆ ਕਿ ਮੈਡਿਊਲ ਸਿੱਧੇ ਤੌਰ ਤੇ ISI ਤੇ ਮਲੇਸ਼ੀਆ ਦੇ ਵਿੱਚ ਬੈਠੇ ਕੁਝ ਹੈਂਡਲਰਸ ਦੇ ਨਾਲ ਇਨ ਟੱਚ ਸੀ। ਇਹਨਾਂ ਦਾ ਮਕਸਦ ਜੀ ਪੰਜਾਬ ਦੇ ਵਿੱਚ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇ ਕੇ ਸ਼ਾਂਤੀ ਭੰਗ ਕਰਕੇ ਦਹਿਸ਼ਤ ਪੈਦਾ ਕਰਨ ਦਾ ਸੀ। ਤਾਂ ਰੇਲਵੇਜ਼ ਦਾ ਕੰਮਕਾਰ ਡਿਸਟਰਬ ਕਰਨ ਦਾ ਜਿਹੜਾ ਮਕਸਦ ਸੀਗਾ, ਇਹਦੇ ਨਾਲ ਹੀ ਇਹਨਾਂ ਨੇ ਇਹ ਸੋਚ ਕੇ ਟਰੈਕ ਤੇ ਹਮਲਾ ਕੀਤਾ। ਤਾਂ ਇਹ ਮੈਡਿਊਲ ਦੱਸਦੇ ਆ ਕਿ ਪਾਕਿਸਤਾਨ ਤੋਂ ਚੱਲ ਰਿਹਾ ਸੀਗਾ। ਇਸੇ ਦਰਮਿਆਨ ਦੱਸਦੇ ਆ ਕਿ KTF ਨੇ ਇਹਦੀ ਜ਼ਿੰਮੇਵਾਰੀ ਲਈ ਆ। ਹਾਲਾਂਕਿ ਇਹ ਕਥਿਤ ਜ਼ਿੰਮੇਵਾਰੀ ਹੁੰਦੀ ਹੈ, ਤੁਹਾਨੂੰ ਪਤਾ ਹੀ ਆ, ਜੀ ਕਿਉਂਕਿ ਬਾਅਦ ਦੇ ਵਿੱਚ ਕਈ ਵਾਰ ਆਪਾਂ ਦੇਖਿਆ ਕਿ ਰੰਗ ਢੰਗ ਜਿਹੜੇ ਉਹ ਚੀਜ਼ਾਂ ਤੇ ਬਦਲ ਜਾਂਦੇ ਆ। ਤਾਂ ਫਿਲਹਾਲ ਅਸੀਂ ਇਹ ਸਾਰੀਆਂ ਗੱਲਾਂ ਇਨਵੈਸਟੀਗੇਸ਼ਨ ਦੇ ਪਾਰਟ ਤੇ ਛੱਡ ਦਿੰਨੇ ਆ। ਇਹ ਇਨਵੈਸਟੀਗੇਸ਼ਨ ਜਿਹੜੀ ਆ ਉਹ ਹੋ ਰਹੀ। ਦੇਖੋ ਗੱਲ ਇਹ ਆ ਕਿ ਪਟਿਆਲਾ ਦੇ ਜਿਹੜੇ DIG ਕੁਲਦੀਪ ਚਾਲ, ਉਹਨਾਂ ਨੇ ਦੱਸਿਆ ਕਿ ਫੜੇ ਗਏ ਬੰਦਿਆਂ ਦੇ ਵਿੱਚੋਂ ਪ੍ਰਦੀਪ ਸਿੰਘ ਨਿਵਾਸੀ ਵਾਰਡ ਨੰਬਰ 1 ਹੈ ਜਿਹੜਾ, ਇਹ ਤੇ ਦੂਜਾ ਡਾਕਟਰ ਕੋਈ ਨਿਸ਼ਾਨ ਸਿੰਘ ਵਾਲੀ ਗਲੀ ਹੈ ਜਿਹੜੀ ਸਿੱਧੂ ਹਸਪਤਾਲ ਦੇ ਪਿੱਛੇ ਮਾਨਸਾ, ਤੇ ਕੁਲਵਿੰਦਰ ਸਿੰਘ ਜੀ ਬੱਗਾ ਨਿਵਾਸੀ ਬੱਪੀਆਣਾ ਇਹ ਵੀ ਮਾਨਸਾ ਦਾ, ਸਤਨਾਮ ਸੱਤਾ ਇਹ ਪੰਜਵੜ ਤਰਨਤਾਰਨ ਦਾ, ਤੇ ਜਿਹੜਾ ਗੋਪੀ ਹੈ ਉਹ ਨਿਵਾਸੀ ਆ ਗੋਇੰਦਵਾਲ ਦਾ। ਤਾਂ ਇਸ ਤਰ੍ਹਾਂ ਇਹ 4 ਬੰਦੇ ਜਿਹੜੇ ਆ ਇਹਨਾਂ ਨੇ ਆਇਡੈਂਟੀਫਾਈਡ ਕੀਤੇ ਤੇ ਮਰਨ ਵਾਲਾ ਜਿਹੜਾ ਉਹ ਜਗਰੂਪ ਸਿੰਘ ਆ। ਸਪੈਸ਼ਲ DGP ਇਸ ਮਾਮਲੇ ਦੇ ਵਿੱਚ ਉਹਨਾਂ ਨੇ ਵੀ ਕਿਤੇ ਨਾ ਕਿਤੇ ਅੱਜ ਥੋੜਾ ਜਿਹਾ ਮਾਮਲੇ ਨੂੰ ਸਾਫ਼ ਕੀਤਾ ਹੈ। ਉਹ DGP ਸ਼ਸ਼ੀ ਪ੍ਰਭਾ ਦਵੇਦੀ, ਰੇਲਵੇ ਦੇ ਜਿਹੜੇ ਸਪੈਸ਼ਲ DGP ਆ, ਤਾਂ ਉਹਨਾਂ ਨੇ ਕਿਹਾ ਕਿ ਬਲਾਸਟ ਦੇ ਵਕਤ ਇੱਥੋਂ ਮਾਲ ਗੱਡੀ ਗੁਜ਼ਰੀ, ਸ਼ਾਇਦ ਉਸੇ ਵਕਤ ਬਲਾਸਟ ਹੋਇਆ ਜਿਹਦੀ ਵਜ੍ਹਾ ਦੇ ਨਾਲ ਡਰਾਈਵਰ ਨੂੰ ਝਟਕਾ ਲੱਗਾ। ਡਰਾਈਵਰ ਨੇ ਸੂਚਨਾ ਦਿੱਤੀ ਹੈ ਕਿ ਪਟੜੀ ਤੇ ਕੁਝ ਗੜਬੜ ਹੈ, ਇਸੇ ਜੀ ਵਜ੍ਹਾ ਕਰਕੇ ਬਲਾਸਟ ਦੇ ਬਾਅਦ ਸਾਨੂੰ ਸੂਚਨਾ ਜਿਹੜੀ ਆ ਕਰੀਬ 1 ਘੰਟਾ ਲੇਟ ਮਿਲੀ ਤੇ 9:30 ਵਜੇ ਅਫਸਰ ਕਹਿੰਦੇ ਕਿ ਮੌਕੇ ਤੇ ਪਹੁੰਚ ਗਏ। ਤੇ ਉਹਨਾਂ ਨੇ ਕਿਹਾ ਕਿ ਐਸਾ ਲੱਗ ਰਿਹਾ ਕਿ ਜਿਸ ਵਕਤ ਬਲਾਸਟ ਹੋਇਆ ਬੰਬ ਫਿੱਟ ਕਰਨ ਵਾਲਾ ਉੱਥੇ ਕਿਨਾਰੇ ਤੇ ਖੜਾ ਸੀਗਾ, ਜਿਹਦੇ ਕਰਕੇ ਉਹ ਵੀ ਵਲੇਟੇ ਚ ਆ ਗਿਆ ਤੇ ਉਸਦੀ ਮੌਤ ਹੋ ਗਈ। ਜੀ ਯਾਨੀ ਜਿਵੇਂ ਹੀ ਮੋਬਾਈਲ ਮਿਲ ਗਿਆ ਤੇ ਫਿਰ ਤੇ ਸਾਰਾ ਕੁਝ ਪਤਾ ਹੀ ਲੱਗ ਗਿਆ ਇਹਨਾਂ ਨੂੰ ਕਿ ਸਰਹੰਦ ਵਾਲੀ ਸਾਈਡ ਤੋਂ ਆਇਆ, ਟਿਕਟ ਜਿਹੜੀ ਸੀਗੀ ਉਹ ਜੇਬ ਦੇ ਵਿੱਚੋਂ ਮਿਲ ਗਈ। ਯਾਨੀ ਕਾਫੀ ਕੁਝ ਜਿਹੜਾ ਸੀਗਾ ਨਾ ਉਹ ਮਿਲਿਆ। ਇੱਕ ਬਾਈਕ ਪਾਰਕ ਕਰਦੇ ਦਾ ਵੀਡੀਓ ਆ ਗਿਆ। ਤਾਂ ਇਸ ਤਰ੍ਹਾਂ ਮਤਲਬ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਫਿਰ ਜੁੜਦੀਆਂ ਤੁਰੀਆਂ ਗਈਆਂ। ਹੁਣ ਜੀ ਪੰਜਾਬ ਪੁਲਿਸ ਦੇ SSP ਨੇ ਵੀ ਇਹੀ ਕਿਹਾ ਕਿ ਧਮਾਕਾ ਕਰਨ ਵਾਲਾ ਜਿਹੜਾ ਬੰਦਾ ਸੀ ਉਹ ਮੌਕੇ ਤੇ ਮਾਰਿਆ ਗਿਆ। ਇਹਦਾ ਮਤਲਬ ਕੀ ਹੈ ਗੁਰਪ੍ਰੀਤ? 2 ਕੁ ਗੱਲਾਂ ਨੇ, ਆਪਾਂ ਫਿਰ ਬਾਕੀ ਚੀਜ਼ਾਂ ਜਿਹੜੀਆਂ ਕਿਉਂਕਿ ਸੰਵੇਦਨਸ਼ੀਲ ਮੈਟਰ ਹੁੰਦੇ ਨੇ ਇਹਦੇ ਤੇ ਜ਼ਿਆਦਾ ਗੱਲ ਕਰਨ ਦੀ ਜ਼ਰੂਰਤ ਨਹੀਂ। ਇੱਕ ਤੇ ਇਹ ਆ ਕਿ ਜਿਹੜਾ ਜਗਰੂਪ ਸਿੰਘ ਆ ਉਹ ਤਰਨਤਾਰਨ ਦੇ ਪੰਜਵੜ ਦਾ ਹੀ ਰਹਿਣ ਵਾਲਾ ਹੈ ਤੇ ਜੀ ਉਹਦੇ ਘਰੇ ਰੇਡਾਂ ਪਈਆਂ ਨੇ, ਉਹਦੇ ਭਰਾ ਨੂੰ ਸ਼ਾਇਦ ਚੁੱਕ ਲਿਆ ਗਿਆ। ਪੁਲਿਸ ਦੀ ਪੁੱਛਗਿੱਛ ਦੇ ਵਿੱਚ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਆ ਕਿ ਉਹ ਕੁਝ ਸਮਾਂ ਪਹਿਲਾਂ ਦੁਬਈ ਗਿਆ ਸੀਗਾ ਜੀ ਤੇ ਉਸ ਤੋਂ ਬਾਅਦ ਫਿਰ ਉਹਨੇ ਗੁਰਸਿੱਖ ਬਣ ਕੇ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ। ਤੇ ਕੁਝ ਰਿਪੋਰਟਾਂ ਵੀ ਨੇ ਕਿ ਅਮਰਤਪਾਲ ਸਿੰਘ ਦਾ ਉਹ ਸਮਰਥਕ ਸੀਗਾ ਕਿਸੇ ਟਾਈਮ। ਹੁਣ ਦੂਜੀ ਗੱਲ ਜਿਹੜੀ ਆ ਉਹ ਇਹ ਆ ਕਿ ਜੇ ਆਪਾਂ ਇਸ ਮਾਮਲੇ ਦੇ ਵਿੱਚ ਵੇਖੀਏ, ਜੀ ਹੁਣ ਇਹ ਜਿੰਨਾ ਕੁ ਪ੍ਰਕਰਨ ਆਪਣੇ ਸਮਝ ਪੈਂਦਾ ਕਿ ਇਹ ਕੋਈ ਬੰਦੇ ਟ੍ਰੇਨਡ ਨਹੀਂ ਹੈ ਜਿਹੜੇ ਵਾਰ-ਵਾਰ ਇਸ ਤਰ੍ਹਾਂ ਕਰਦੇ ਆ। ਕੋਈ ਆਪ ਉੱਡ ਜਾਂਦਾ, ਆਪਦੇ ਘਰੇ ਬੰਬ ਬਣਾਉਂਦਾ, ਕੋਈ ਇਸ ਤਰ੍ਹਾਂ ਬੰਬ ਲਾਉਂਦਾ ਉੱਡ ਜਾਂਦਾ ਹੈ। ਤੁਹਾਨੂੰ ਯਾਦ ਹੋਣਾ ਇੱਕ ਅੱਗੇ ਅੰਮ੍ਰਿਤਸਰ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਸੀਗਾ, ਬੰਦਾ ਭੇਤ ਭਰੀ ਹਾਲਤ ਦੇ ਵਿੱਚ, ਗੁਰਪ੍ਰੀਤ ਤੁਹਾਨੂੰ ਯਾਦ ਹੋਣਾ, ਬਹੁਤ ਬੁਰੀ ਤਰ੍ਹਾਂ ਸਰੀਰ ਉਹਦਾ ਨੁਕਸਾਨਿਆ ਗਿਆ ਸੀਗਾ, ਯਾਦ ਹੈ ਨਾ ਤੁਹਾਨੂੰ? ਬਾਅਦ ਚ ਉਹਦੀ ਡੈਥ ਹੋ ਗਈ ਸੀ।
ਉਹ ਬਹੁਤ ਜੀ, ਜੀ। ਸਧਾਰਨ ਬੰਦਾ ਸੀਗਾ, ਕਿਵੇਂ ਕਿਸੇ ਦੇ ਝਾਂਸੇ 'ਚ ਆ ਗਿਆ, ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸ਼ਾਰਾ ਕਰਦੀਆਂ ਨੇ ਕਿ ਹੈਂਡਲਰ ਚਾਹੇ ਤਾਂ ਬ੍ਰੇਨ ਵਾਸ਼ ਕਰਦੇ ਨੇ, ਚਾਹੇ ਕੋਈ ਲਾਲਚ ਦਿੰਦੇ ਨੇ, ਕਿ ਬਹੁਤ ਆਸਾਨੀ ਨਾਲ ਪਹਿਲਾਂ ਤੇ ਉਹਨਾਂ ਨੂੰ ਸ਼ੂਟਰ ਜਿਹੜੇ ਫਾਇਰਿੰਗ ਵਗੈਰਾ ਕਰਦੇ ਸਨ, ਉਹ ਆਸਾਨੀ ਨਾਲ ਮਿਲ ਰਹੇ ਸਨ। ਬਟ ਹੁਣ ਜੇ ਆਪਾਂ ਵੇਖੀਏ ਕਿ ਇਹ ਅੱਤਵਾਦੀ ਘਟਨਾਵਾਂ ਹੀ ਬਣ ਜਾਂਦੀਆਂ ਸਟੇਟ ਦੇ ਲਿਹਾਜ਼ ਨਾਲ ਦੇਖੀਏ, ਤਾਂ ਏਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਸਤੇ ਵੀ ਬੰਦੇ ਅਵੇਲੇਬਲ ਹੋ ਰਹੇ ਨੇ। ਇਹ ਬੜਾ ਖਤਰਨਾਕ ਰੁਝਾਨ ਆ, ਬਹੁਤ ਖਤਰਨਾਕ ਆ। ਬਾਕੀ ਕਿਸੇ ਵੀ ਕਿਸਮ ਦੀ ਆਪਾਂ ਆਪਦੇ ਕੋਲੋਂ ਗੱਲ ਨਹੀਂ ਕਰਾਂਗੇ, ਕਿਉਂਕਿ ਜਿੰਨੀ ਗੱਲ ਪੁਲਿਸ ਨੇ ਔਨ ਦਾ ਰਿਕਾਰਡ ਕਹੀ ਆ, ਜਿੰਨੀ ਗੱਲ ਹੁਣ ਤੱਕ ਵੱਖ-ਵੱਖ ਮੀਡੀਆ ਰਿਪੋਰਟਾਂ 'ਚ ਆਈ ਆ, ਉਹਦੇ ਤੱਕ ਹੀ ਆਪਾਂ ਮਹਿਦੂਦ ਰਵਾਂਗੇ, ਕਿਉਂਕਿ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਮੈਨੂੰ ਲੱਗਦਾ ਹੈ ਕਿ ਇਹਦੇ 'ਚ ਬਹੁਤ ਜਲਦੀ NIA ਇਨਵੋਲਵ ਹੋ ਜਾਏਗੀ ਗੁਰਪ੍ਰੀਤ। ਜੀ, ਜੀ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਬਿੱਟੂ ਨੇ ਰੰਧਾਵਾ ਖੁਦਕੁਸ਼ੀ ਮਾਮਲੇ ਦੇ ਵਿੱਚ ਮੰਗ ਕੀਤੀ ਹੈ। ਕੀ ਮੰਗ ਰੱਖ ਰਹੇ ਨੇ ਬਿੱਟੂ ਹੁਣੀ? ਦੇਖੋ, ਰਵਨੀਤ ਬਿੱਟੂ ਅੱਜ-ਕੱਲ੍ਹ ਪੰਜਾਬ ਦੇ ਮੁੱਦਿਆਂ ਨੂੰ ਐਡਰੈਸ ਕਰ ਰਹੇ ਨੇ। ਤੁਸੀਂ ਵੇਖਿਆ ਹੋਣਾ ਕਿ PTO ਵਾਲਾ ਮਾਮਲਾ, ਉਹਦੇ 'ਚ ਵੀ ਇਹ ਪ੍ਰੈਸ ਕਾਨਫਰੰਸ ਕਰ ਗਏ ਸਨ, ਜਦਕਿ ਖਹਿਰਾ ਸਾਹਿਬ ਤੇ ਮਜੀਠੀਆ ਸਾਹਿਬ ਉਹਨਾਂ ਦੇ ਨਾਲ ਸੰਪਰਕ ਸਾਧਦੇ ਰਹਿ ਗਏ। ਬਹਰਹਾਲ ਇਹਨਾਂ ਨੇ ਮੰਗ ਕੀਤੀ ਹੈ ਕਿ ਜਿਹੜਾ ਭੁੱਲਰ ਦਾ ਪਿਤਾ ਹੈ ਤੇ ਜੀ, ਉਹਦਾ PA ਆ, ਉਹਨਾਂ ਨੂੰ ਅਰੈਸਟ ਕੀਤਾ ਜਾਵੇ, ਤੇ ਨਾਲ ਅਲਟੀਮੇਟਮ ਦੇ ਦਿੱਤਾ ਆ ਕਿ ਭਾਈ ਹੁਣ 1 ਹਫ਼ਤੇ ਦਾ ਤੁਹਾਡੇ ਕੋਲ ਸਮਾਂ ਹੈ। ਜੀ, ਜੇਕਰ ਇਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਤੇ ਫਿਰ ਤੁਹਾਨੂੰ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਕਿਹਾ ਹੈ ਕਿ ਫਿਰ ਗੱਦੀਆਂ ਛੱਡਣੀਆਂ ਪੈਣਗੀਆਂ। ਜੀ, ਸਿਰਫ ਇਹ ਤੁਹਾਨੂੰ ਦੱਸ ਦਿੱਤਾ ਹੈ ਕਿ ਹੁਣ 1 ਹਫ਼ਤੇ ਬਾਅਦ ਅਸੀਂ ਕੁਝ ਵੱਡਾ ਕਰਾਂਗੇ। ਇਹਦਾ ਮਤਲਬ ਕੀ ਆ? ਇਹਦਾ ਮਤਲਬ ਕਿ ਕਿਤੇ ਇਸ ਮਾਮਲੇ ਦੀ ਜਾਂਚ ਪੜਤਾਲ CBI ਕੋਲੋਂ ਕਰਵਾਉਣ ਦਾ ਤਾਂ ਨਹੀਂ, ਪਰ CBI ਨੂੰ ਕਿਉਂਕਿ ਜਨਰਲ ਕੰਸੈਂਟ ਦੇਣਾ ਇਹਨਾਂ ਨੇ ਬੰਦ ਕੀਤਾ ਹੋਇਆ ਹੈ, ਸੋ ਕੋਰਟ ਦੇ ਥਰੂ ਤਾਂ ਨਹੀਂ, ਕਿਉਂਕਿ ਪਰਿਵਾਰ ਦੀ ਮੰਗ ਹੈ। ਰਵਨੀਤ ਜੀ, ਬਿੱਟੂ ਪਰਿਵਾਰ ਨੂੰ ਮਿਲੇ ਆ, ਕਹਿੰਦੇ ਆਪ ਉਹਨਾਂ ਨੇ ਦੱਸਿਆ ਕਿ ਪਰਿਵਾਰ ਦੇ ਵਿੱਚ ਛੋਟੇ ਬੱਚੇ ਆ, ਬਜ਼ੁਰਗ ਮਾਂ ਹੈ, ਰੰਧਾਵਾ ਦੀ ਪਤਨੀ ਹੈ। ਇਹ ਬਈ ਕੋਈ ਗੱਲ ਹੈ ਕਿ ਸਾਬਕਾ ਮੰਤਰੀ ਦਾ ਜਿਹੜਾ ਪਿਓ ਆ, ਉਹ ਮੈਰਾਥਨ ਨਹੀਂ ਭੱਜ ਰਿਹਾ ਜੋ ਪੁਲਿਸ ਤੋਂ ਜੀ, ਫੜਿਆ ਨਹੀਂ ਜਾ ਰਿਹਾ। ਮਤਲਬ ਕਿ ਸਵਾਲ ਚੁੱਕੇ ਨੇ। ਵੈਸੇ ਇਹ ਮੈਂ ਚਰਚਾ ਸੁਣੀ ਆ ਕਿ ਜਿਹੜਾ ਭੁੱਲਰ ਦਾ ਪਿਤਾ ਹੈ ਉਹ ਬਾਹਰ ਟਿਪ ਗਿਆ, ਹੁਣ ਪਤਾ ਨਹੀਂ ਕਿਹੜੇ ਮੁਲਕ 'ਚ, ਪਰ ਕੁਝ ਬੰਦੇ ਦੱਸਦੇ ਨੇ ਕਿ ਭੁੱਲਰ ਦਾ ਪਿਤਾ ਤੇ ਇੱਥੇ ਹੈ ਹੀ ਨਹੀਂ ਹੈ। ਇਹ ਠੀਕ, ਆਪਣੇ ਆਪ ਦੇ ਵਿੱਚ ਵੈਸੇ ਬਹੁਤ ਵੱਡੀ ਗੱਲ ਆ ਕਿ ਭਾਈ ਲਾਲਜੀਤ ਭੁੱਲਰ ਨੂੰ ਤੇ ਤੁਸੀਂ ਤੁਰੰਤ ਜਨਤਾ ਦੇ ਦਬਾਅ ਹੇਠ ਕਾਬੂ ਕਰ ਲਿਆ, ਤਾਂ ਫਿਰ ਉਹ ਬੰਦਾ ਕਿੱਧਰ ਗਿਆ ਭਾਈ? ਇਹ ਇੱਕ ਬੜਾ ਵੱਡਾ ਸਵਾਲ ਰਹਿ ਜਾਂਦਾ ਹੈ ਨਾ। ਤੋ ਖੈਰ ਦੇਖੋ, ਜਿਹੜੀ ਸੂਬਾ ਸਰਕਾਰ ਹੈ, ਇਹ ਤੇ ਆਪਾਂ ਨੂੰ ਸਾਫ਼ ਪਤਾ ਹੈ ਕਿ ਕਿਤੇ ਨਾ ਕਿਤੇ ਰਿਆਇਤ ਲਾਲਜੀਤ ਭੁੱਲਰ ਨੂੰ ਦੇ ਹੀ ਰਹੀ ਹੈ, ਚਾਹੇ ਉਹ ਜੇਲ੍ਹ ਦੇ ਵਿੱਚ ਸਾਰਾ ਕੁਛ ਕਰਾਉਣ ਦਾ ਜਿਹੜਾ ਨਾ ਉਹ ਹੋਵੇ, ਤੇ ਚਾਹੇ ਇਧਰਲੇ ਪਾਸਿਓਂ ਥੋੜੀ ਬਹੁਤੀ ਰਿਆਇਤ ਤੇ ਅਜੇ ਵੀ ਉਹਨਾਂ ਨੂੰ ਮਿਲ ਰਹੀ ਹੈ। ਜੀ ਗੁਰਪ੍ਰੀਤ। ਜੀ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਸਰਦਾਰ ਤਰਸੇਮ ਸਿੰਘ ਹੁਣੀ ਕਹਿ ਰਹੇ ਨੇ ਵੀ ਪੰਥਕ ਗੱਠਜੋੜ ਬਣ ਸਕਦਾ ਹੈ। ਦੇਖੋ, ਤਰਸੇਮ ਸਿੰਘ ਹੋਰੀ ਜਿਹੜੀਆਂ ਗੱਲਾਂ ਕਹਿ ਰਹੇ ਨੇ, ਅੰਮ੍ਰਿਤਪਾਲ ਸਿੰਘ ਦੇ ਫਾਦਰ, ਉਹ ਠੀਕ ਆ, ਉਹਨਾਂ ਦੀ ਰਣਨੀਤੀ ਇਸ ਵੇਲੇ ਇਹੀ ਹੈ ਕਿ ਵੱਧ ਤੋਂ ਵੱਧ ਪੰਥਕ ਧਿਰਾਂ ਇਕੱਠੀਆਂ ਕਰਕੇ ਪੰਥਕ ਵੋਟ ਨੂੰ ਜਿਹੜਾ ਹੈ ਉਹ ਇੱਕ ਮੁਸ਼ਤ ਭੁਗਤਾਉਣ ਦਾ ਯਤਨ ਕੀਤਾ ਜਾਵੇ। ਵੈਸੇ ਮੈਂ ਤਾਂ ਅੱਗੇ ਵੀ ਤੁਹਾਨੂੰ ਕਿਹਾ ਸੀਗਾ ਕਿ ਹਾਈਪੋਥੈਟਿਕਲੀ ਗੱਲ ਜੇ ਕਹੀਏ ਆਪਾਂ ਕਿ ਜੇ ਸਾਰੇ ਅਕਾਲੀ ਦਲ ਇਕੱਠੇ ਹੋ ਜਾਣ ਤੇ ਇਹ ਤੇ ਸਰਕਾਰ ਬਣਾਉਣ ਦੀ ਪੋਜੀਸ਼ਨ 'ਚ ਨੇ ਅੱਜ। ਮੇਰੀ ਜੇ ਤੁਸੀਂ ਨਿਗਾਹ ਤੋਂ ਦੇਖੋਗੇ, ਮੇਰੇ ਨਜ਼ਰੀਏ ਤੋਂ ਜੇ ਪੁੱਛੋਗੇ, ਤਾਂ ਮੈਂ ਤਾਂ ਉਹ ਸਮਝਦਾ ਕਿ ਬਿਲਕੁਲ ਸਰਕਾਰ ਬਣਾਉਣ ਦੇ ਕਗਾਰ ਤੇ ਪਹੁੰਚ ਜਾਣਗੇ ਅਕਾਲੀ। ਉਹਦੇ ਜੀ, ਵਿੱਚ ਅਕਾਲੀ ਦਲ ਬਾਦਲ ਨੂੰ ਵੀ ਲਾ ਲਓ ਨਾ, ਕਿ ਜੇ ਸਾਰੇ ਇਕੱਠੇ ਹੋ ਜਾਂਦੇ ਆ, ਅਕਾਲੀ ਕਹਿਣ ਕਿ ਅਸੀਂ ਜਿੰਨੇ ਵੀ ਪੰਥਕ ਦਲ ਆ, ਅਸੀਂ ਇਕੱਠੇ ਹੋ ਕੇ ਇਲੈਕਸ਼ਨ ਲੜਾਂਗੇ, ਸੀਟਾਂ ਦੀ ਵੰਡ ਹੋ ਜਾਂਦੀ ਹੈ ਇਹਨਾਂ ਦੀ, ਸਾਰਾ ਕੁਝ ਮਤਲਬ ਕਿ ਠੀਕ ਹੋ ਜਾਂਦਾ ਹੈ, ਸਾਰਾ ਪ੍ਰੋਗਰਾਮ ਜਿਹੜਾ ਹੈ ਉਹ ਸਹਿਮਤੀ ਤੇ ਆ ਕੇ ਨਿਬੜ ਜਾਂਦਾ ਹੈ। ਤਾਂ ਤੁਸੀਂ ਸੋਚ ਕੇ ਦੇਖੋ ਕਿ ਪੰਜਾਬ ਦੀ ਖੇਤਰੀ ਰਾਜਨੀਤੀ ਦੀ ਤਸਵੀਰ, ਤਕਦੀਰ, ਤਦਬੀਰ ਕਿਸ ਤਰ੍ਹਾਂ ਦੀ ਹੋਏਗੀ। ਇਹ ਇੱਕ ਮੈਂ ਸਿਰਫ ਕਲਪਨਾ ਆਧਾਰਿਤ ਗੱਲ ਕਰ ਰਿਹਾ, ਮੈਨੂੰ ਪਤਾ ਹੈ ਪੋਸੀਬਲ ਨਹੀਂ ਹੈ, ਇਹ ਸੰਭਵ ਨਹੀਂ ਹੈ, ਪਰ ਇੱਕ ਚੀਜ਼ ਨੂੰ ਜੇ ਚਿਤਵੀਏ ਆਪਾਂ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਦਿਲਚਸਪ ਹੋ ਜਾਂਦੀ ਹੈ। ਤਾਂ ਬਹਰਹਾਲ ਇਹਨਾਂ ਨੇ ਇਹ ਕਿਹਾ ਕਿ ਪੰਥਕ ਗੱਠਜੋੜ ਬਣਾਉਣ ਦਾ ਤਹਈਆ ਕੀਤਾ ਜਾ ਰਿਹਾ ਹੈ, ਤੇ ਬਹੁਤ ਜਲਦੀ ਇਹ ਗੱਠਜੋੜ ਜਿਹੜਾ ਹੈ
ਉਹ ਬਣ ਸਕਦਾ ਅੱਜ ਕੱਲ, ਕਿਉਂਕਿ ਮਾਲਵੇ ਤੇ ਕਾਫੀ ਕੇਂਦਰਿਤ ਹੋ ਰਹੇ। ਮੈਂ ਤੁਹਾਨੂੰ ਵਾਰ-ਵਾਰ ਦੱਸ ਰਿਹਾ ਸੀਗਾ, ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਮਾਲਵਾ ਅਕਾਲੀ ਦਲ ਵਾਰਸ ਪੰਜਾਬ ਦੇ ਵਾਸਤੇ ਜੋ ਚੈਲੰਜ ਸੀਗਾ ਕਿ ਮਾਝੇ ਤੋਂ ਬਾਹਰ ਇਸ ਦਲ ਦਾ ਜਾਂ ਇਸ ਅਲਾਇੰਸ ਦਾ ਕਿਵੇਂ ਵਿਸਥਾਰ ਕੀਤਾ ਜਾਵੇ, ਤਾਂ ਮਾਲਵੇ ਤੇ ਖਾਸ ਧਿਆਨ ਦਿੱਤਾ ਜਾ ਰਿਹਾ। ਤੋ ਇਹਨਾਂ ਨੇ ਇਹ ਕਿਹਾ ਕਿ ਇੱਕ ਤਾਲਮੇਲ ਕਮੇਟੀ ਜਿਹੜੀ ਹੈ ਉਹ ਲਗਾਤਾਰ ਕੰਮ ਕਰ ਰਹੀ ਆ। ਹੁਣ ਇਸ ਸੰਬੰਧੀ 2 ਮਹੱਤਵਪੂਰਨ ਬੈਠਕਾਂ ਜਿਹੜੀਆਂ ਹੋ ਚੁੱਕੀਆਂ, ਨਾਲ ਕਿਹਾ ਕਿ ਗੱਠਜੋੜ ਦੇ ਵਿੱਚ ਸ਼ਾਮਲ ਹੋਣ ਵਾਲੀਆਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਪ੍ਰਤੀਨਿਧੀ ਆ, ਨੁਮਾਇੰਦੇ ਆ, ਉਹਨਾਂ ਦੇ ਸਾਹਮਣੇ ਸ਼ਰਤਾਂ ਤੇ ਸੁਝਾਅ ਜਿਹੜੇ ਆ ਉਹ ਰੱਖ ਦਿੱਤੇ ਗਏ ਆ। ਨਾਲ ਉਹਨਾਂ ਨੇ ਉਮੀਦ ਜਤਾਈ ਆ ਕਿ ਜਲਦੀ ਹੀ ਇਹ ਪ੍ਰਯਾਸ ਸਫਲ ਹੋਣਗੇ ਤੇ ਪੰਜਾਬ ਦੇ ਵਿੱਚ ਇੱਕ ਮਜ਼ਬੂਤ ਪੰਥਕ ਗੱਠਜੋੜ ਜਿਹੜਾ ਹੈ ਉਹ ਦਿਖਾਈ ਦੇਵੇਗਾ। ਨਾਲ ਇਹਨਾਂ ਨੇ ਕਿਹਾ ਕਿ ਬੇਟੇ ਨੂੰ ਬਿਨਾਂ ਪੁਖਤਾ ਸਬੂਤ ਦੇ ਜੀ ਵਿੱਚ ਬੰਦ ਕੀਤਾ ਹੋਇਆ, ਯਾਨੀ ਐਮਪੀ ਅੰਮ੍ਰਿਤਪਾਲ ਨੇ ਕਿਹਾ। ਤੇ ਘਰਾਂ ਦਾ ਜਿਹੜਾ ਮਾਮਲਾ ਹੈ ਕਿ ਜੇਲ੍ਹਾਂ ਦੇ ਵਿੱਚ ਜਿੱਦਾਂ ਬੰਦ ਨੇ, ਤੁਸੀਂ ਦੇਖਿਆ ਹੋਣਾ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ, ਉਹਦੀ ਵੀ ਇੱਕ ਆਡੀਓ, ਉਹ ਕਹਿ ਰਿਹਾ ਕਿ ਮੈਨੂੰ ਤੇ ਮੱਥਾ ਟੇਕਣ ਤੱਕ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਤਾਂ ਇਹ ਸਾਰੇ ਮੁੱਦੇ ਵੀ ਉੱਠੇ ਆ। ਤਾਂ ਦੇਖੋ ਕਿ ਜੇ ਆਪਾਂ ਅਕਾਲੀ ਦਲ ਬਾਦਲ ਨੂੰ ਵੀ ਬਾਹਰ ਰੱਖ ਕੇ ਦੇਖ ਲਈਏ, ਜੀ ਇੱਕ ਮੌਕੇ ਆਪਾਂ ਮੰਨ ਲਈਏ ਕਿ ਅਕਾਲੀ ਦਲ ਅੰਮ੍ਰਿਤਸਰ, ਇਹ ਦੋਨੇ ਹੀ ਦਲ ਜਿਹੜੇ ਆ ਉਹ ਇਸ ਗੱਠਜੋੜ ਦਾ ਹਿੱਸਾ ਨਹੀਂ ਹੋਣਗੇ, ਤਦ ਕਿੰਨੀਆਂ ਕੁ ਹੋਰ ਤਨਜ਼ੀਮਾਂ ਇਸ ਤਰ੍ਹਾਂ ਦੀਆਂ ਜਾਂ ਕਿੰਨੇ ਕੁ ਲੀਡਰ ਜਿਹੜੇ ਆ ਉਹ ਇਸ ਫਰੰਟ ਤੇ ਆ ਕੇ ਜੁੜਦੇ ਆ। ਫਿਰ ਇਹਨਾਂ ਦਾ ਪ੍ਰੋਗਰਾਮ ਪੰਜਾਬ ਲਈ ਕੀ ਹੋਏਗਾ, ਮਹੱਤਵਪੂਰਨ ਹੋਏਗਾ। ਔਰ ਫਿਰ ਜਦੋਂ ਲੋਕਾਂ ਦੇ ਵਿੱਚ ਜਾਏਗਾ, ਫਿਰ ਅੰਡਰ ਕਰੰਟ ਜਿਹੜਾ ਹੈ, ਜਿਹੜਾ ਵੱਖ-ਵੱਖ ਹਲਕਿਆਂ ਚੋਂ ਬਾਹਰ ਆਏਗਾ, ਫਿਰ ਇੱਕ ਤਸਵੀਰ ਸਪਸ਼ਟ ਹੋ ਜਾਏਗੀ ਗੁਰਪ੍ਰੀਤ ਕਿ ਇਸ ਗੱਠਜੋੜ ਦੀ ਉਡਾਰੀ ਕਿੰਨੀ ਕੁ ਵੱਡੀ ਹੋਣ ਜਾ ਰਹੀ ਹੈ। ਜੀ ਇਸ ਤੋਂ ਅੱਗੇ ਵਧੀਏ ਤਾਂ ਇੱਕ ਕੁੜੀ ਨੇ ਲਿਵ ਇਨ ਪਾਰਟਨਰ ਨੂੰ ਹੀ ਚੁੱਕ ਲਿਆ, ਇਹ ਕੀ ਮਾਜਰਾ ਹੈ ਜੀ? ਹਾਂ, ਹਾਂਜੀ, ਦੇਖੋ ਗੱਲ ਇਹ ਆ ਕਿ ਬਈ ਇਸ ਮਾਮਲੇ ਦੇ ਵਿੱਚ ਤੇ ਹੱਸਣ ਵਾਲੀ ਵੀ ਗੱਲ ਆ, ਚਿੰਤਾ ਵਾਲੀ ਵੀ ਗੱਲ ਆ। ਸਾਡੇ ਗੁਆਂਢ ਸ਼ਹਿਰ ਦਾ ਮਸਲਾ ਹੈ। ਆਂਦੇ ਆ ਕਿ ਇੱਥੇ ਇੱਕ ਬੜੀ ਕਹਿ ਲਓ ਕਿ ਚਰਚਿਤ ਖਬਰ ਆ ਕਿ ਕੋਈ ਬੰਦਾ ਸੀ, ਉਹਦਾ ਵਿਆਹ ਹੋਇਆ ਕਈ ਸਾਲ ਪਹਿਲਾਂ ਤੇ ਫਿਰ ਉਹਦਾ ਆਪਣੀ ਬੀਵੀ ਦੇ ਨਾਲ ਕੋਈ ਝਗੜਾ ਹੋ ਗਿਆ, ਮਾਮਲਾ ਡਾਈਵੋਰਸ ਦੇ ਕੇਸ ਤੱਕ ਚਲਾ ਗਿਆ ਤੇ ਇਸ ਦਰਮਿਆਨ ਉਹਦੀ ਕਿਸੇ ਹੋਰ ਔਰਤ ਦੇ ਨਾਲ ਗੱਲਬਾਤ ਹੋ ਗਈ ਤੇ ਲਿਵ ਇਨ ਚ ਰਹਿਣ ਲੱਗ ਗਿਆ। ਅੱਜ ਕੱਲ ਤੁਹਾਨੂੰ ਪਤਾ ਹੈ, ਇਹ ਸ਼ਬਦ ਪਹਿਲਾਂ ਅਸੀਂ ਤੇ ਕਿਤੇ ਸੁਣੇ ਸਾਣੇ ਨਹੀਂ ਸੀਗੇ। ਅੱਜ ਕੱਲ ਇਹਨਾਂ ਸ਼ਬਦਾਂ ਦਾ ਵਾਰ-ਵਾਰ ਦੁਹਰਾਅ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ। ਹੋਇਆ ਕੀ ਆ ਕਿ ਫਿਰ ਮੁੜ ਕੇ ਉਹਦਾ ਇਹਦੇ ਨਾਲ ਵੀ ਥੋੜਾ ਵਿਗਾੜ ਪੈ ਗਿਆ ਤੇ ਉਹਨੇ ਇਹਨੂੰ ਵੀ ਛੱਡ ਜੀ ਕੀ ਆ ਕਿ ਇਹ ਲੜਕੀ ਜਿਹੜੀ ਆ ਉਹ ਫਿਰ ਡੱਬ ਵਾਲੀ ਮੰਡੀ, ਅਬੋਹਰ ਤੋਂ ਡੱਬ ਵਾਲੀ ਮੰਡੀ ਲਾ ਲਓ ਕੋਈ 40 ਕਿਲੋਮੀਟਰ ਦਾ ਫਾਸਲਾ ਹੈ, ਉਹ ਉੱਥੋਂ ਆਈ ਆ, ਨਾਲ ਉਹਦਾ ਭਰਾ ਵੀ ਆ, ਭਰਜਾਈ ਵੀ ਆ, ਨਾਲੇ ਤੇ ਉਹਨਾਂ ਪਹਿਲਾਂ ਕੁੱਟਿਆ ਨੂੰ ਚੰਗਾ ਛਿੱਤਰਾਂ ਦੇ ਨਾਲ, ਜਚਾ ਕੇ ਜੀ ਧੋਤਾ ਅਸ਼ਕ ਨੂੰ, ਤੇ ਫਿਰ ਉਹਨੇ ਲੱਦ ਕੇ ਮਾਰਿਆ ਬਲੈਰੋ ਦੇ ਵਿੱਚ, ਬਲੈਰੋ ਖਿੱਚਤੀ। ਅੱਜ ਕੱਲ ਜੀ ਸੜਕਾਂ ਬੜੀਆਂ ਵਧੀਆ ਬਣੀਆਂ ਨੇ, ਇੱਕ ਤੇ ਹਾਈਵੇ ਤੇ ਉਹ ਤੇ ਲੈ ਗਈ ਚੁੱਕ ਕੇ। ਪੁਲਿਸ ਨੂੰ ਜੇ ਖਬਰਾਂ ਹੋਈਆਂ ਕਿ ਬੰਦਾ ਚੁੱਕਿਆ ਗਿਆ, ਪੁਲਿਸ ਤੇ ਭਾਤ ਹੀ ਬਣ ਗਈ ਤੇ ਪੁਲਿਸ ਤੇ ਉਦੋਂ ਸਖਤੇ ਚ ਆ ਗਈ ਕਿ ਚੁੱਕਣ ਵਾਲੀਆਂ ਬੀਬੀਆਂ ਨੇ, ਕਿਉਂਕਿ ਨਾਲ ਉਹਦੀ ਭਰਜਾਈ ਵੀ ਸੀ। ਉਹਨਾਂ ਆਖਿਆ ਕਮਾਲ ਹੋ ਗਈ, ਬੁੜੀਆਂ ਚੁੱਕ ਕੇ ਲੈ ਗਈਆਂ ਬੰਦਾ। ਫਿਰ ਜਾ ਕੇ ਉਹਨਾਂ ਨੇ ਮਾਮਲਾ ਜਦੋਂ ਥੋੜਾ ਬਹੁਤਾ ਸਮਝ ਦੇ ਵਿੱਚ ਪਿਆ ਤੇ ਡੱਬ ਵਾਲੀਓਂ ਜਾ ਕੇ ਇਹਨੂੰ ਬਰਾਮਦ ਕੀਤਾ। ਤਾਂ ਸਾਡੇ ਇਲਾਕੇ ਦੇ ਵਿੱਚ ਤੇ ਖੂਬ ਚਰਚਾ ਹੈ ਇਸ ਕਾਂਡ ਦੀ। ਤਾਂ ਗੁਰਪ੍ਰੀਤ, ਬੜਾ ਖਤਰਨਾਕ ਮਾਹੌਲ ਹੋਇਆ ਪਿਆ ਕਿ ਬਈ ਇਹੋ ਜਿਹੇ ਝਮੇਲੇ ਜਿਹੜੇ ਆ ਉਹ ਅੱਗੇ ਵੀ ਹੁੰਦੇ ਸੀਗੇ, ਲੋਕਾਂ ਦੇ ਰੌਲੇ ਵੀ ਪੈਂਦੇ ਸੀ, ਪਰ ਆ ਖਤਰਨਾਕ ਮੋੜ ਦੇ ਵਿੱਚ ਆਏ ਪਏ ਨੇ ਅੱਜ ਕੱਲ। ਤੇ ਲੋਕ ਜਿਹੜੇ ਆ ਨਾ, ਵੀ ਤੁਸੀਂ ਵੇਖ ਲਓ ਕਿ ਕਿਸੇ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਤਾਂ ਰਿਸ਼ਤਾ ਵੀ ਅੱਜ ਕੱਲ ਧੱਕੇਸ਼ਾਹੀਆਂ ਦਾ ਸ਼ਿਕਾਰ ਹੋ ਰਿਹਾ ਕਿ ਬਈ ਇਹ ਨਹੀਂ ਹੈ ਕਿ ਜੇ ਕੋਈ ਛੱਡ ਕੇ ਜਾਣਾ ਚਾਹੁੰਦਾ ਤੇ ਉਹ ਕਹਿ ਦਿਓ ਕਿ ਆਉਂਦੇ ਨੂੰ ਬੂਹੇ ਤੈਨੂੰ ਖੁੱਲੇ ਆ, ਜਾਂਦੇ ਨੂੰ ਤੈਨੂੰ ਰਾਹ, ਬਈ ਠੀਕ ਹੈ ਜਿੱਧਰ ਨੂੰ ਜਾਣਾ ਜਾ। ਤੋਂ ਪਰ ਅੱਜ ਕੱਲ ਕੰਮ ਜਿਹੜਾ ਉਹ ਇਸ ਤਰ੍ਹਾਂ ਦਾ ਵੀ ਖਤਰਨਾਕ ਹੋ ਗਿਆ। ਜਾਂ ਲੜ ਕੇ ਇੱਕ ਦੂਜੇ ਨਾਲ ਸਟੇਟਸ ਬੜੇ ਲਾਏ ਜਾਂਦੇ ਆ ਗੁਰਪ੍ਰੀਤ, ਉਹ ਸਟੇਟਸ ਵੀ ਬੜੇ ਖਤਰਨਾਕ ਹੁੰਦੇ ਆ। ਉਹ ਸਟੇਟਸ ਵੀ ਜਾ ਕੇ ਸਿੱਧੇ ਹਿੱਕ ਤੇ 315 ਦੇ ਫੈਰ ਵਾਂਗੂ ਹੀ ਵੱਜਦੇ ਆ ਜਾ ਕੇ ਕਈ ਵਾਰ। ਜੀ ਬਿਲਕੁਲ ਬਿਲਕੁਲ। ਅੱਗੇ ਵਧੀਏ ਤਾਂ ਇੰਡੀਆ ਕਹਿੰਦੇ ਆਪਣਾ ਨਵਾਂ ਯੂਰੀਆ ਪਲਾਂਟ ਲਾਊਗਾ। ਹਾਂਜੀ, ਇਹ ਇੱਕ ਬੜੀ ਵੱਡੀ ਖਬਰ ਹੈ ਇਸ ਵੇਲੇ ਜੇ ਤੁਸੀਂ ਵੇਖੋਗੇ ਨਾ, ਤੇ ਕਾਫੀ ਇੰਟਰਸਟਿੰਗ ਹੈ ਮਾਮਲਾ। ਇਹਦਾ ਅਰਥ ਕੀ ਨਿਕਲਦਾ ਹੈ? ਇਹਦਾ ਅਰਥ ਇੱਕ ਤੇ ਇਹ ਨਿਕਲਦਾ ਹੈ ਕਿ ਇੰਡੀਆ ਇਸ ਗੱਲ ਨੂੰ ਭਲੀ ਭਾਂਤ ਸਮਝ ਚੁੱਕਾ ਵਾ
ਮੋਦੀ ਸਰਕਾਰ ਨੂੰ ਇੱਕ ਗੱਲ ਸਮਝ ਪੈ ਗਈ ਆ ਕਿ ਸਾਡੇ ਇੱਥੇ ਖਾਦ ਸੰਕਟ ਆਏਗਾ। ਖਾਦ ਸੰਕਟ ਆਏਗਾ ਤੇ ਇਹ ਖਾਦ ਸੰਕਟ, ਅੱਛਾ ਦੁਨੀਆ ਬਦਲਣ ਜਾ ਰਹੀ ਹੈ, ਦੁਨੀਆ ਬਹੁਤ ਬਦਲੇਗੀ। ਅਮਰੀਕਾ ਦੀ ਤਾਕਤ, ਅਮਰੀਕਾ ਦੀ ਲੌਬੀ, ਉਹ ਸਾਰਾ ਕੁਝ ਬਦਲੇਗਾ। ਅਮਰੀਕਾ ਦੇ ਸਪੋਰਟਿਵ ਦੇਸ਼ ਜਿਹੜੇ ਆ ਉਹ ਨਵੇਂ ਸਿਰੇ ਤੋਂ ਯੋਜਨਾਬੰਦੀ ਕਰਨਗੇ। ਜਿਹੜੇ ਵਪਾਰਕ ਲਾਂਘੇ ਨੇ ਪੂਰੀ ਦੁਨੀਆ ਦੇ, ਖਾਸ ਤੌਰ ਤੇ ਸਮੁੰਦਰੀ ਮਾਰਗ, ਉਹਨਾਂ ਤੇ ਮੰਥਨ ਚਿੰਤਨ ਹੋਣਗੇ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਪਾਂ ਵਰਲਡ ਆਰਡਰ ਦੇਖਦੇ ਹਾਂ ਉਹਦੇ ਵਿੱਚ ਵੀ ਕੋਈ ਸ਼ਿਫਟਿੰਗ ਜਾਂ ਚੇਂਜ ਵੇਖੀਏ। ਯਾਨੀ ਇਹ ਚੀਜ਼ਾਂ ਤੈਅ ਲੱਗ ਰਹੀਆਂ ਨੇ, ਤੈਅ ਲੱਗ ਰਹੀਆਂ। ਹੁਣ ਕੰਪਨੀਆਂ ਜਾਂ ਇਨਵੈਸਟਰ ਆ ਉਹ ਵੀ ਨਵੇਂ ਸਿਰੇ ਤੋਂ ਮੱਥਾ ਖਪਾਈ ਕਰਨਗੇ। ਤਾਂ ਇਸ ਦਰਮਿਆਨ ਜਿਹੜੀ ਨਿਰਭਰਤਾ ਹੈ, ਉਸ ਨਿਰਭਰਤਾ ਨੂੰ ਵੀ ਖੰਗਾਲਿਆ ਜਾਏਗਾ ਕਿ ਕਿਸ ਤਰੀਕੇ ਦੇ ਨਾਲ ਅੱਗੇ ਵਧਿਆ ਜਾਵੇ। ਤਾਂ ਇੰਡੀਆ ਨੇ ਜਿਹੜੀ ਨਿਰਭਰਤਾ ਹੈ ਇਹਨਾਂ ਦੀ ਯੂਰੀਆ ਲੈ ਕੇ, ਖਾਦ ਨੂੰ ਲੈ ਕੇ, ਉਹ ਘੱਟ ਕਰਨ ਦਾ ਕਿਤੇ ਨਾ ਕਿਤੇ ਇਹਨਾਂ ਨੇ ਪਲਾਨ ਆਊਟ ਕੀਤਾ ਹੈ। ਜਿਵੇਂ ਇਹਨਾਂ ਨੇ ਅੱਜ ਖਬਰ ਲੱਗੀ ਆ ਕਿ ਰਸ਼ੀਆ ਦੇ ਨਾਲ ਜੁਆਇੰਟ ਵੈਂਚਰ ਦੇ ਵਿੱਚ ਫਰਟੀਲਾਈਜ਼ਰ ਪਲਾਂਟ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਤੇ ਸ਼ੁਰੂ ਹੀ ਨਹੀਂ ਕੀਤਾ, ਇੰਡੀਆ ਨੇ ਤੇਜ਼ੀ ਨਾਲ ਇਸ ਨੂੰ ਅੱਗੇ ਵਧਾਉਣਾ ਸਟਾਰਟ ਕਰ ਦਿੱਤਾ ਹੈ। ਇਹ ਪਲਾਂਟ ਰੂਸ ਦੇ ਕਹਿੰਦੇ ਕਿ ਸਮਾਰਾ ਦੇ ਵਿੱਚ ਲਾਇਆ ਜਾ ਰਿਹਾ ਹੈ, ਜੋ ਅਗਲੇ 2 ਸਾਲਾਂ ਦੇ ਵਿੱਚ, ਬੜੀ ਵੱਡੀ ਗੱਲ ਹੈ ਕਿ 2 ਸਾਲਾਂ ਦੇ ਵਿੱਚ ਤਿਆਰ ਹੋ ਕੇ ਇਹ ਚੱਲੇਗਾ। ਤੇ ਭਾਰਤ ਰੂਸ ਦੇ ਵਿੱਚ ਲਗਭਗ 20,000 ਕਰੋੜ ਦਾ ਇਨਵੈਸਟਮੈਂਟ ਕਰੇਗਾ। ਤੇ ਇਹ ਬੜੀ ਵੱਡੀ ਗੱਲ ਹੈ ਨਾ, ਕਿਉਂਕਿ ਭਾਰਤ ਦੇ ਜਿਹੜੇ ਫਰਟੀਲਾਈਜ਼ਰ ਸਪਲਾਈ ਕਰਨ ਵਾਲੇ 5 ਟੌਪ ਦੇ ਦੇਸ਼ ਆ, ਤਾਂ ਉਹ ਤੁਸੀਂ ਵੇਖੋ, ਰਸ਼ੀਆ ਵੱਡਾ ਸਭ ਤੋਂ, ਚਾਈਨਾ ਹੈ, ਸਾਊਦੀ ਅਰਬ ਹੈ, ਓਮਾਨ ਹੈ, ਮੋਰੱਕੋ ਹੈ। ਤਾਂ ਇਹ ਜਿਹੜਾ ਮਤਲਬ ਕਿ ਰੂਸ ਦਾ ਪਲਾਂਟ ਹੈ, ਤੇ ਇਹ ਤਾਂ ਫਿਰ ਇੱਕ ਤਰ੍ਹਾਂ ਨਾਲ ਘਰ ਦੀ ਚੀਜ਼ ਬਣ ਜਾਏਗੀ। ਤਾਂ ਫਿਲਹਾਲ ਇੱਕ ਵੱਡਾ ਸਵਾਲ ਰਹੇਗਾ ਕਿ ਚਲੋ 2 ਸਾਲਾਂ ਨੂੰ ਤੇ ਆਪਾਂ ਨੂੰ ਪਤਾ ਹੀ ਹੈ, ਕਿਉਂਕਿ ਸਾਲਾਨਾ ਖਪਤ ਜਿਹੜੀ ਹੈ ਭਾਰਤ ਦੀ ਉਹ 400 ਲੱਖ ਮੀਟ੍ਰਿਕ ਟਨ ਆ। ਉਹਦੇ ਚੋਂ ਘਰੇਲੂ ਉਤਪਾਦਨ ਜਿਹੜਾ ਹੈ ਸਾਡਾ ਉਹ 300 ਲੱਖ ਮੀਟ੍ਰਿਕ ਟਨ ਹੈਗਾ। ਤਾਂ 100 ਲੱਖ ਮੀਟ੍ਰਿਕ ਟਨ ਦਾ ਖਪਾ ਹੈ, ਠੀਕ ਹੈ ਜੀ। ਇੰਪੋਰਟ ਜਿਹੜਾ ਹੈ ਉਹ ਕਾਫੀ ਮਹਿੰਗਾ ਪੈਂਦਾ ਹੈ ਜਦੋਂ ਇਸ ਤਰ੍ਹਾਂ ਖਾਸ ਤੌਰ ਤੇ ਹਲਚਲ ਹੁੰਦੀ ਹੈ। ਤਾਂ ਸਾਡੀ ਖਾਦ ਦੇ ਨਾਲ ਸਾਡਾ ਉਤਪਾਦਨ ਜੁੜਿਆ, ਸਾਡੀ ਅਨਾਜ ਦੀ ਨਿਰਭਰਤਾ ਜੁੜੀ ਹੋਈ ਹੈ। ਸੋ ਇਸ ਵਾਸਤੇ ਉਹ ਜਿਹੜੀ ਨਿਰਭਰਤਾ 100 ਲੱਖ ਮੀਟ੍ਰਿਕ ਟਨ ਦੀ ਹੈ, ਉਸ ਨੂੰ ਇਹਨਾਂ ਨੇ ਖਤਮ ਕਰਨ ਦਾ ਤਹੱਈਆ ਕਰ ਲਿਆ ਕਿ ਇਹ ਆਪਾਂ ਨੂੰ ਕਰਨਾ ਹੀ ਪਵੇਗਾ। ਤਾਂ ਦੇਖਣਾ ਹੋਏਗਾ ਕਦੋਂ ਤੱਕ ਤਿਆਰ ਹੋ ਜਾਏਗਾ। ਪਰ ਵੱਡਾ ਸਵਾਲ, ਜਿਸ ਸਵਾਲ ਤੇ ਆਪਾਂ ਅੱਗੇ ਗੱਲ ਕਰਨੀ ਚਾਹੀ ਆ, ਕਿ ਉਹ ਇਹ ਆ ਕਿ ਸਾਉਣੀ ਦੇ ਇਸ ਸੀਜ਼ਨ ਦੇ ਵਿੱਚ, ਯਾਨੀ ਜਿਵੇਂ ਹੁਣ ਆਪਣਾ ਝੋਨਾ ਆ ਗਿਆ, ਝੋਨੇ ਤੋਂ ਬਾਅਦ ਤੁਹਾਨੂੰ ਪਤਾ ਕਣਕ ਦੀ ਬਿਜਾਈ ਆਉਣੀ ਆ, ਆਲੂ ਬੀਜਣੇ ਆ, ਇਸ ਸਾਰੀ ਸਾਉਣੀ ਦੇ ਫਸਲ ਦੇ ਚੱਕਰ ਦੇ ਵਾਸਤੇ ਪੂਰੇ ਇੰਡੀਆ ਦੇ ਵਿੱਚ ਕੀ ਖਾਦ ਦਾ ਸੰਕਟ ਹੋਣ ਜਾ ਰਿਹਾ ਹੈ। ਇਹ ਇੱਕ ਬੜਾ ਵੱਡਾ ਸਵਾਲ ਹੈ, ਬਹੁਤ ਵੱਡਾ ਸਵਾਲ ਹੈ। ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਖਾਦ ਨੂੰ ਰੈਗੂਲੇਟ ਕਰ ਦਿੱਤਾ ਜਾਏਗਾ, ਬਹੁਤ ਜ਼ਿਆਦਾ ਰੈਗੂਲੇਟ ਕਰ ਦਿੱਤਾ ਜਾਏਗਾ। ਫਿਲਹਾਲ ਵੱਡਾ ਸਵਾਲ ਇਹੀ ਰਹੇਗਾ ਕਿ ਚਲੋ ਉਹ 2 ਸਾਲਾਂ ਨੂੰ ਚੱਲਦਾ ਹੈ, ਨਹੀਂ ਚੱਲਦਾ, ਉਹ ਇੱਕ ਵੱਖਰਾ ਵਿਸ਼ਾ ਹੈ, ਡਿਫਰੈਂਟ ਸਟੋਰੀ ਆ। ਪਰ ਅੱਜ ਦੀ ਤਾਰੀਖ ਦੇ ਵਿੱਚ ਇੱਕ ਵੱਡਾ ਸਵਾਲ ਰਹੇਗਾ ਕਿ ਕੀ ਸਾਉਣੀ ਦੇ ਇਸ ਸੀਜ਼ਨ ਦੇ ਵਿੱਚ ਕਿੱਲਤ ਆਏਗੀ ਜਾਂ ਨਹੀਂ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੀ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।